ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਉਹ ਪੋਸਟ ਜਿਹੜੀ ਇੱਕ ਪੰਜਾਬੀ ਖਿਡਾਰੀਆਂ ਦੇ ਬਾਰੇ ਹੈ, 4 ਪੰਜਾਬ ਦੇ ਜਾਏ, ਪੰਜਾਬ ਦੀ ਇੱਕ ਧੀ ਹੈ ਹਰਮਨਪ੍ਰੀਤ ਕੌਰ ਤੇ 3 ਪੰਜਾਬ ਦੇ ਖਿਡਾਰੀ ਨੇ, ਉਹ ਵੱਖ-ਵੱਖ ਟੀਮਾਂ ਦੀ ਅਗਵਾਈ ਕਰ ਰਹੇ ਨੇ। ਯਾਨੀ ਕਿ ਪੰਜਾਬ ਤੋਂ 4 ਕਪਤਾਨ ਨੇ, ਜਿਨ੍ਹਾਂ ਦੇ ਵਿੱਚ ਮੈਂ ਨਾਂ ਲੈ ਸਕਦਾ ਹਰਮਨਪ੍ਰੀਤ ਸਿੰਘ ਦਾ, ਜਿਹੜੇ ਕਿ ਭਾਰਤੀ ਹਾਕੀ ਟੀਮ ਦੀ ਅਗਵਾਈ ਕਰ ਰਹੇ ਨੇ। ਇਹਦੇ ਨਾਲ ਹਰਮਨਪ੍ਰੀਤ ਕੌਰ ਜਿਹੜੇ ਕਿ ਭਾਰਤੀ ਔਰਤ ਕ੍ਰਿਕਟ ਟੀਮ ਦੀ ਅਗਵਾਈ ਕਰ ਰਹੇ ਨੇ। ਭਾਰਤ ਦੀ ਫੁੱਟਬਾਲ ਟੀਮ ਦੀ ਕਪਤਾਨੀ ਕਰ ਰਹੇ ਨੇ ਪੰਜਾਬ ਦੇ ਖਿਡਾਰੀ ਗੁਰਪ੍ਰੀਤ ਸਿੰਘ ਸੰਧੂ। ਤੇ ਇਸੇ ਤਰ੍ਹਾਂ ਜਦੋਂ ਤੋਂ ਹੁਣ ਜਿਹੜੀ ਟੀਮ ਭਾਰਤ ਦੀ ਕ੍ਰਿਕਟ ਟੀਮ ਜ਼ਿੰਬਾਬਵੇ ਟੂਰ ਦੇ ਲਈ ਜਾਵੇਗੀ, ਉਹਦੇ ਲਈ ਕਪਤਾਨੀ ਜਿਹੜੀ ਆ ਉਹ ਪੰਜਾਬ ਦੇ ਨੌਜਵਾਨ ਜਿਹੜਾ ਖਿਡਾਰੀ ਹੈ ਸ਼ੁਭਮਨ ਗਿੱਲ, ਉਹਨੂੰ ਮਿਲੂਗੀ। ਸੋ 4 ਸ਼ੁਭਮਨ ਗਿੱਲ ਤੇ ਹਰਮਨਪ੍ਰੀਤ ਸਿੰਘ, ਹਰਮਨਪ੍ਰੀਤ ਕੌਰ ਤੇ ਗੁਰਪ੍ਰੀਤ ਸਿੰਘ ਸੰਧੂ, ਇਹ ਪੰਜਾਬ ਦੇ 4 ਜਾਏ ਨੇ ਜਿਹੜੇ ਵੱਖ-ਵੱਖ ਟੀਮਾਂ ਦੀ ਅਗਵਾਈ ਕਰ ਰਹੇ ਨੇ। ਇਹ ਪੋਸਟ ਬਹੁਤ ਵਾਇਰਲ ਕੀਤੀ ਔਰ ਸਾਰੇ ਪੰਜਾਬੀਆਂ ਨੂੰ ਇਹਦੇ 'ਤੇ ਮਾਣ ਹੋਣਾ ਚਾਹੀਦਾ ਤੇ ਫਖਰ ਹੋਣਾ ਚਾਹੀਦਾ ਕਿ ਸਾਡੇ ਪੰਜਾਬ, ਜਿਹਨੂੰ ਨਸ਼ੇੜੀ ਪੰਜਾਬ, ਜਿਹਨੂੰ ਉੜਤਾ ਪੰਜਾਬ ਕਹਿ ਕੇ ਬਦਨਾਮ ਕੀਤਾ ਗਿਆ, ਪ੍ਰਚਾਰਿਆ ਗਿਆ, ਭੰਡਿਆ ਗਿਆ, ਔਰ ਸਾਡੇ ਦੁਖਾਂਤ 'ਤੇ ਫਿਲਮਾਂ ਬਣੀਆਂ। ਦੁਖਾਂਤ ਹੈ ਨਸ਼ਾ ਸਾਡੇ ਲਈ, ਔਰ ਇੱਥੇ ਕੋਈ ਅਤਕਥਨੀ ਨਹੀਂ ਕਿ ਪੰਜਾਬ ਦੇ ਵਿੱਚ ਨਸ਼ਾ ਹੈ। ਪੰਜਾਬ ਦੇ ਵਿੱਚ ਹਰ ਰੋਜ਼ ਘਰਾਂ ਦੇ ਜਿਹੜੇ ਚਿਰਾਗ ਨੇ ਉਹ ਬੁਝ ਰਹੇ ਨੇ ਤੇ ਸ਼ਮਸ਼ਾਨ ਘਾਟ ਜਿਹੜੇ ਨੇ ਉਹ ਬਲ ਰਹੇ ਨੇ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਸਾਰੇ ਪੰਜਾਬੀ ਨਸ਼ੇੜੀ ਹਾਂ ਜਾਂ ਅਸੀਂ ਸਾਰੇ ਜਿਹੜੇ ਪੰਜਾਬੀਅਤ ਦੇ ਇੱਕ ਕਿਰਦਾਰ ਆ ਜਿਹੜਾ ਪੰਜਾਬੀਆਂ ਦਾ, ਪੰਜਾਬੀਅਤ ਦਾ, ਉਸ ਦੀ ਕਿਰਦਾਰ ਕੁਸ਼ੀ ਕਰਨ ਲੱਗ ਪਈਏ। ਪਰ ਇਹਦੇ ਵਿੱਚ ਇੱਕ ਬੜਾ ਅਹਿਮ ਨੁਕਤਾ ਜਿਹੜਾ ਕਿ ਵਿਚਾਰਿਆ ਜਾਣਾ ਚਾਹੀਦਾ ਸੀ, ਉਹ ਇਹ ਸੀਗਾ ਕਿ ਕਿਸੇ ਵੀ ਪੱਤਰਕਾਰ ਜਾਂ ਕਿਸੇ ਵੀ ਅਦਾਰੇ ਨੇ ਇਹ ਸਵਾਲ ਨਹੀਂ ਮੋੜ ਕੇ ਪੁੱਛਿਆ ਕਿ ਜੇਕਰ ਪੰਜਾਬ ਨੇ ਇੰਨੇ ਵੱਡੇ ਖਿਡਾਰੀ ਪੈਦਾ ਕੀਤੇ ਨੇ, ਔਰ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਹੋਰ ਵੀ ਬੜੇ ਦਿਲਚਸਪ ਤੱਥ ਦੱਸਾਂਗੇ ਪੰਜਾਬ ਦੀਆਂ ਖੇਡਾਂ ਦੇ ਬਾਰੇ, ਤੇ ਉਹਨਾਂ ਪੰਜਾਬੀਆਂ ਨੂੰ, ਪੰਜਾਬ ਦੇ ਖਿਡਾਰੀਆਂ ਨੂੰ ਕੇਂਦਰੀ ਪੂਲ ਦੇ ਵਿੱਚੋਂ ਕਿੰਨੀ ਗ੍ਰਾਂਟ ਮਿਲਦੀ ਹੈ। ਪੰਜਾਬ ਨੂੰ ਕੁਝ ਕੁ 100 ਕਰੋੜ ਮਿਲਦੀ ਆ, ਤੇ ਮੁਕਾਬਲਤਨ ਜੇ ਆਪਾਂ ਗੁਜਰਾਤ ਦੀ ਗੱਲ ਕਰ ਲਈਏ, ਜਿੱਥੋਂ ਦੇ ਪ੍ਰਧਾਨ ਮੰਤਰੀ ਸਾਹਿਬ ਨੇ, ਉਹਨਾਂ ਨੂੰ ਤਕਰੀਬਨ ਪੰਜਾਬ ਨਾਲੋਂ ਦੁੱਗਣੀ ਜਾਂ ਤਿੱਗਣੀ ਰਕਮ ਮਿਲਦੀ ਹੈ। ਪਰ ਉਹਨਾਂ ਦਾ ਖਿਡਾਰੀਆਂ ਦਾ ਚਾਰਟ ਦੇਖ ਲਓ ਤੇ ਆਪਣੇ ਖਿਡਾਰੀਆਂ ਦਾ ਚਾਰਟ ਦੇਖ ਲਓ। ਇਹਦੇ ਨਾਲ ਪੰਜਾਬ ਦਾ ਖੇਡ ਸਟਰਕਚਰ, ਜਿਹਨੂੰ ਕਿ ਹੁਣ ਬਹੁਤ ਜ਼ਿਆਦਾ ਲੋੜ ਹੈ ਨਵਿਆਉਣ ਦੀ ਜਾਂ ਬਹੁਤ ਜ਼ਿਆਦਾ ਲੋੜ ਆ ਉਹਦੀ ਬਾਂਹ ਫੜਨ ਦੀ, ਉੱਥੇ ਵੀ ਬਹੁਤ ਕੰਮ ਕਰਨ ਵਾਲਾ, ਤੇ ਉਹ ਕੇਂਦਰ ਦੀ ਮਦਦ ਤੋਂ ਬਿਨਾਂ, ਕੇਂਦਰ ਤੋਂ ਵਿੱਤੀ ਮਦਦ ਤੋਂ ਬਿਨਾਂ ਉਹ ਕਰਨਾ ਅਸੰਭਵ ਹੈ। ਕਿਉਂਕਿ ਪੰਜਾਬ ਸਰਕਾਰ ਚਲੋ ਠੀਕ ਹੈ ਜਿੰਨਾ ਖਰਚਾ ਕਰ ਰਹੀ ਹੈ, ਪਰ ਪੰਜਾਬ ਸਰਕਾਰ ਨੂੰ ਵੀ ਜਿਹੜੇ ਉਪਰਾਲੇ ਕਰਨੇ ਚਾਹੀਦੇ ਆ ਉਹ ਜ਼ਰੂਰ ਉਹਨੂੰ ਹੋਰ ਗਤੀ ਦੇਣੀ ਚਾਹੀਦੀ, ਕਹਿਣ ਤੋਂ ਭਾਵ ਇਹ ਹੈ। ਅੱਜ ਦੀ ਇਸ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਹਰ ਜਿਹੜਾ ਓਲੰਪੀਅਨ ਹੈ, ਜਿੰਨੇ ਵੀ ਭਾਰਤ ਨੇ ਓਲੰਪੀਅਨ ਪੈਦਾ ਕੀਤੇ ਨੇ, ਉਹਨਾਂ ਦੇ ਵਿੱਚ ਤੀਜਾ ਹਿੱਸਾ ਪੰਜਾਬੀ ਨੇ। ਔਰ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਪੰਜਾਬ ਦੀ ਵਸੋਂ ਕਿੰਨੀ ਕੁ ਹੈ ਤੇ ਪੰਜਾਬ ਨੇ ਓਲੰਪੀਅਨ ਕਿੰਨੇ ਪੈਦਾ ਕਰਕੇ ਦਿੱਤੇ ਇਸ ਮੁਲਕ ਨੂੰ। ਔਰ 1928, 29 ਉਸ ਤੋਂ ਵੀ ਪਹਿਲਾਂ ਦੇ ਓਲੰਪਿਕ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਜਾਏ ਨੇ ਉਹ ਖੇਡ ਰਹੇ ਨੇ। ਔਰ ਇਹਦੇ ਵਿੱਚ ਅਸੀਂ ਕੋਈ ਫੁਕਰੀ ਨਹੀਂ ਮਾਰ ਰਹੇ, ਅਸੀਂ ਕੋਈ ਇਹ ਨਹੀਂ ਕਹਿ ਰਹੇ ਕਿ ਅਸੀਂ ਬਾਕੀ ਭਾਰਤੀਆਂ ਨਾਲੋਂ ਬਿਹਤਰ ਹਾਂ, ਪਰ ਉਹਨਾਂ ਤੋਂ ਮਾੜੇ ਵੀ ਨਹੀਂ ਹਾਂ। ਅਸੀਂ ਕਿਸੇ ਵਿਤਕਰੇ ਦਾ ਸ਼ਿਕਾਰ ਜ਼ਰੂਰ ਹਾਂ, ਪਰ ਸਾਡੇ 'ਚ ਸਮਰੱਥਾ ਦੀ ਘਾਟ ਨਹੀਂ ਹੈ। ਸਾਡੇ 'ਚ ਫਿਜ਼ੀਕਲੀ ਜੋ ਇਹ ਖਿਡਾਰੀ ਲਈ ਤਾਕਤ ਚਾਹੀਦੀ ਹੈ ਉਹ ਸਾਡੇ 'ਚ ਮੌਜੂਦ ਆ। ਉਹ ਹੌਸਲਾ, ਸਿਰੜ, ਸਿਦਕ, ਅਸੀਂ ਸਾਰਾ ਕੁਝ ਕਰ ਸਕਦੇ ਹਾਂ, ਪਰ ਸਾਡੇ ਨਾਲ ਵਿਤਕਰਾ ਨਾ ਹੋਵੇ, ਸਾਡੇ ਨਾਲ ਭੇਦਭਾਵ ਨਾ ਹੋਵੇ, ਜਿਹੜਾ ਕਿ ਹੋ ਰਿਹਾ। ਔਰ ਕੇਂਦਰ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੀਤਾ, ਸਾਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ। ਅੱਜ ਕਹਿੰਦੇ ਕਿ ਜਿਹੜਾ ਦੇਸ਼ ਦੀ ਵੰਡ ਹੋਈ ਤੇ ਉਸ ਤੋਂ ਬਾਅਦ ਤਬਾਹੀ ਹੋਈ, ਹਿੰਸਾ ਦਾ ਦੌਰ ਹੋਇਆ, ਨਸ਼ੇ ਆਏ ਪੰਜਾਬ ਦੇ ਵਿੱਚ, ਖਾੜਕੂਵਾਦ ਦੇ ਦੌਰਾਨ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕੀਤਾ ਗਿਆ, ਪ੍ਰਵਾਸ ਦੀ ਸਮੱਸਿਆ, ਇਹਨਾਂ ਸਾਰਿਆਂ ਦੇ ਬਾਵਜੂਦ ਕਹਿੰਦੇ ਪੰਜਾਬ ਖੇਡਾਂ ਦੇ ਵਿੱਚ ਮੋਹਰੀ ਹੈ। ਖੇਤੀ ਪ੍ਰਧਾਨ ਸੂਬਾ, ਪਰ ਭਾਰਤ ਦੀ ਓਲੰਪਿਕ ਟੀਮ ਦੇ ਵਿੱਚ ਇਹਨੇ ਅਹਿਮ ਯੋਗਦਾਨ ਪਾਇਆ। ਜਦੋਂ ਦੇਸ਼ ਦੇ ਓਲੰਪਿਕ ਮੈਡਲ ਜੇਤੂਆਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸੂਬਿਆਂ ਵਜੋਂ ਸਾਹਮਣੇ ਆਉਂਦਾ ਹੈ। 1900 ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਇੱਕ ਸਿੰਗਲ ਐਥਲੀਟ ਦੇ ਰੂਪ ਦੇ ਵਿੱਚ ਨਾਰਮਨ ਪ੍ਰਿਚਰਡ ਨੇ ਜਿਹੜਾ ਮੁਕਾਬਲਾ ਕੀਤਾ ਸੀਗਾ ਤੇ ਐਥਲੈਟਿਕਸ ਦੇ ਵਿੱਚ 2 ਮੈਡਲ ਜਿੱਤੇ ਸੀਗੇ। ਉਸ ਤੋਂ ਬਾਅਦ ਨਾਰਮਨ ਪ੍ਰਿਚਰਡ ਦੇ ਰਾਹੀਂ ਭਾਰਤ ਨੇ ਆਪਣੀ ਸ਼ੁਰੂਆਤ ਕੀਤੀ ਤੇ 2020 ਟੋਕੀਓ ਓਲੰਪਿਕ ਤੱਕ ਆਉਂਦਿਆਂ 7 ਮੈਡਲ ਜਿੱਤ ਕੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀਗਾ ਭਾਰਤ ਵੱਲੋਂ। ਤੇ ਇਹਦੇ ਵਿੱਚ ਪੰਜਾਬ ਦਾ ਯੋਗਦਾਨ ਜਿਹੜਾ ਮਹੱਤਵਪੂਰਨ ਰਿਹਾ। ਭਾਰਤ ਦੇ ਕੁੱਲ ਜਿਹੜੇ ਓਲੰਪਿਕ ਮੈਡਲ ਜੇਤੂ ਹੈ, ਇਹਨਾਂ ਦੇ ਵਿੱਚ ਪੰਜਾਬ ਦਾ ਯੋਗਦਾਨ ਜਿਹੜਾ ਉਹ 33% ਹੈ। 1900 ਪੈਰਿਸ ਓਲੰਪਿਕ ਤੋਂ ਲੈ ਕੇ ਤੇ 2020 ਟੋਕੀਓ ਓਲੰਪਿਕ ਦੇ ਵਿਚਕਾਰ ਭਾਰਤ ਨੇ ਤਕਰੀਬਨ 120 ਸਾਲ ਕਹਿ ਸਕਦੇ ਹਾਂ ਵਕਫਾ, ਇਹ ਜਿਹੜਾ 35 ਮੈਡਲ ਜਿੱਤੇ ਆ। ਇੱਕ ਖਿਡਾਰੀ ਵਾਲੀਆਂ ਖੇਡਾਂ ਤੋਂ 23 ਮੈਡਲ ਪ੍ਰਾਪਤ ਹੋਏ, ਜਦੋਂ ਕਿ ਪੁਰਸ਼ ਹਾਕੀ ਟੀਮ ਦੇ ਹਿੱਸੇ 12 ਮੈਡਲ ਆਏ ਆ। ਭਾਰਤ ਦੇ ਓਲੰਪਿਕ ਮੈਡਲ ਜੇਤੂਆਂ ਦੀ ਗਿਣਤੀ ਬਣਦੀ ਹੈ 233। 23 ਵਿਅਕਤੀਗਤ ਮੈਡਲ ਜਿਹੜੇ ਕਿ ਪਰਸਨਲੀ ਖਿਡਾਰੀਆਂ ਨੇ ਜਿੱਤੇ, 210 ਟੀਮ ਖੇਡ ਮੈਡਲ ਨੇ, ਜਿਨ੍ਹਾਂ ਦੇ ਵਿੱਚ ਪੰਜਾਬ ਦੇ
76 ਮੈਡਲ ਜੇਤੂ ਖਿਡਾਰੀ ਨੇ। ਇਸ ਤਰ੍ਹਾਂ ਹਰ ਤੀਜਾ ਭਾਰਤੀ ਓਲੰਪਿਕ ਮੈਡਲ ਜੇਤੂ ਖਿਡਾਰੀ ਪੰਜਾਬ ਤੋਂ ਬਣ ਜਾਂਦਾ ਹੈ। ਓਲੰਪਿਕ ਮੈਡਲਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਕੁੱਲ 35 ਮੈਡਲਾਂ ਵਿੱਚੋਂ ਪੰਜਾਬ ਨੇ 13 ਮੈਡਲਾਂ ਦਾ ਯੋਗਦਾਨ ਪਾਇਆ, ਜੋ ਕਿ ਲਗਭਗ 40% ਬਣਦਾ ਹੈ। ਦੇਸ਼ ਦਾ ਪਹਿਲਾ ਸਿੰਗਲ ਓਲੰਪਿਕ ਗੋਲਡ ਮੈਡਲ ਪੰਜਾਬ ਦੇ ਨਾਂ ਉਦੋਂ ਹੋਇਆ ਜਦੋਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਦੇ ਵਿੱਚ ਬੀਜਿੰਗ ਓਲੰਪਿਕ ਦੇ ਵਿੱਚ ਵਿਅਕਤੀਗਤ ਖੇਡ ਦੇ ਵਿੱਚ ਭਾਰਤ ਦਾ ਪਹਿਲਾ ਓਲੰਪਿਕ ਗੋਲਡ ਮੈਡਲ ਜੇਤੂ ਬਣਿਆ ਸੀ। ਉਹ ਭਾਰਤ ਵੱਲੋਂ ਜਿੱਤੇ ਸਾਰੇ 12 ਹਾਕੀ ਓਲੰਪਿਕ ਮੈਡਲਾਂ ਦੇ ਵਿੱਚ ਵੀ ਪੰਜਾਬ ਦਾ ਯੋਗਦਾਨ ਰਿਹਾ। 1968 ਦੀ ਓਲੰਪਿਕ ਦੀ ਜੇਕਰ ਗੱਲ ਕਰੀਏ ਤਾਂ ਕਾਂਸੀ ਦਾ ਤਗਮਾ ਜੇਤੂ ਹਾਕੀ ਟੀਮ ਦਾ ਹਿੱਸਾ ਰਹੇ ਕਰਨਲ ਬਲਬੀਰ ਸਿੰਘ ਨੇ ਕਿਹਾ ਸੀਗਾ ਕਿ ਪੰਜਾਬ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਖੇਡਾਂ ਦਾ ਧੁਰਾ ਰਿਹਾ ਤੇ ਅੱਜ ਵੀ ਅਜਿਹਾ ਹੀ ਹੈ। 2020 ਦੇ ਵਿੱਚ ਜਦੋਂ ਟੋਕੀਓ ਓਲੰਪਿਕ ਹੋਈ ਸੀ ਤਾਂ ਭਾਰਤ ਮਰਦ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ ਤੇ ਇਹਦੇ ਵਿੱਚ ਵੀ ਅੱਧੇ ਤੋਂ ਜ਼ਿਆਦਾ ਖਿਡਾਰੀ ਪੰਜਾਬੀ ਸਨ। ਉਹਨਾਂ ਕਿਹਾ ਸੀਗਾ ਕਿ ਵਿਸ਼ਵ ਪੱਧਰੀ ਹਾਕੀ ਖਿਡਾਰੀ ਪੈਦਾ ਕਰਨ ਤੋਂ ਇਲਾਵਾ ਪੰਜਾਬ ਨੇ ਚੋਟੀ ਦੇ ਐਥਲੀਟ ਤੇ ਨਿਸ਼ਾਨੇਬਾਜ਼ ਵੀ ਤਿਆਰ ਕੀਤੇ ਨੇ। ਜਦੋਂ ਤੋਂ ਭਾਰਤੀ ਹਾਕੀ ਨੇ ਓਲੰਪਿਕ ਦੀ ਸ਼ੁਰੂਆਤ ਕੀਤੀ 1928 ਤੋਂ ਲੈ ਕੇ ਹੁਣ ਤੱਕ ਇੱਕ ਵੀ ਟੀਮ ਅਜਿਹੀ ਨਹੀਂ ਹੈ ਜਿਹਦੇ ਵਿੱਚ ਪੰਜਾਬ ਦਾ ਕੋਈ ਖਿਡਾਰੀ ਨਾ ਹੋਵੇ। ਕਰਨਲ ਬਲਬੀਰ ਸਿੰਘ ਸੰਸਾਰਪੁਰ ਦੇ ਜੰਪਲ ਨੇ ਤੇ ਉਹਨਾਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਅਰਜੁਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ। ਉਦੋਂ ਤੋਂ ਭਾਰਤੀ ਮਿਲਟਰੀ ਅਕੈਡਮੀ ਦੇ ਵਿੱਚ ਫੌਜ ਦੀ ਸਿਖਲਾਈ ਕਰ ਰਹੇ ਨੇ, ਜੈਂਟਲਮੈਨ ਕੈਡਿਟ ਸਨ ਉਹ। ਉਸ ਤੋਂ ਬਾਅਦ ਪੰਜਾਬ ਨੂੰ ਹਰਮਨ ਪਿਆਰਾ ਬਣਾਉਣ ਦੇ ਵਿੱਚ ਫੌਜ ਦਾ ਵੱਡਾ ਯੋਗਦਾਨ ਹੈ। ਸੰਸਾਰਪੁਰ, ਜਿਸ ਨੂੰ ਹਾਕੀ ਓਲੰਪਿਕ ਮੈਡਲ ਜੇਤੂਆਂ ਦੇ ਪਿੰਡ ਵਜੋਂ ਵੀ ਕਹਿੰਦੇ ਜਾਣਾ ਜਾਂਦਾ ਹੈ, ਉਹ ਜਲੰਧਰ ਛਾਉਣੀ ਦੇ ਨੇੜੇ ਹੋਣ ਕਰਕੇ ਹਾਕੀ ਦਾ ਕੇਂਦਰ ਬਣ ਗਿਆ। ਪੰਜਾਬ ਦਾ ਓਲੰਪਿਕ ਸਫ਼ਰ 1924 ਦੇ ਵਿੱਚ ਸ਼ੁਰੂ ਹੁੰਦਾ। ਦਲੀਪ ਸਿੰਘ ਪੈਰਿਸ ਓਲੰਪਿਕ ਦੇ ਵਿੱਚ 1924 ਦੇ ਵਿੱਚ ਲੰਬੀ ਛਾਲ ਦੇ ਵਿੱਚ ਹਿੱਸਾ ਲੈਂਦੇ ਨੇ। ਇਸ ਤੋਂ ਬਾਅਦ ਮੁਹੰਮਦ ਸਲੀਮ ਨੇ ਲਾਨ ਟੈਨਿਸ ਦੇ ਵਿੱਚ ਹਿੱਸਾ ਲਿਆ ਤੇ ਇਸ ਤੋਂ ਬਾਅਦ 1928 ਦੇ ਵਿੱਚ ਐਮਸਟਰਡਮ ਦੇ ਵਿੱਚ ਖੇਡਾਂ ਹੋਈਆਂ। ਅਗਲੇ ਐਡੀਸ਼ਨ ਦੇ ਵਿੱਚ ਭਾਰਤ ਨੇ ਪੁਰਸ਼ ਹਾਕੀ ਟੀਮ ਦੀ ਬਦੌਲਤ ਆਪਣਾ ਪਹਿਲਾ ਓਲੰਪਿਕ ਗੋਲਡ ਮੈਡਲ ਜਿੱਤਿਆ। 1928 ਦੇ ਵਿੱਚ ਅਣਵੰਡੇ ਪੰਜਾਬ ਦੇ ਖਿਡਾਰੀ ਸੀਗੇ ਫਿਰੋਜ਼ ਖਾਨ, ਕੇਰ ਸਿੰਘ ਗਿੱਲ ਤੇ ਬਰੂਮੀ ਐਰਕ। ਇਹ 16 ਮੈਂਬਰੀ ਟੀਮ ਦਾ ਹਿੱਸਾ ਸੀਗੇ। ਫਿਰੋਜ਼ ਤੇ ਕੇਰ ਲਾਹੌਰ ਕਾਲਜ ਦੇ ਵਿੱਚੋਂ ਆਏ ਸੀਗੇ ਹਾਕੀ ਖੇਡਦੇ ਜਦੋਂ ਕਿ ਪਿਨੀਗਰ ਉੱਤਰ ਪੱਛਮੀ ਰੇਲਵੇ ਪੰਜਾਬ ਦੇ ਵਿੱਚ ਨੌਕਰੀ ਕਰਦਾ ਸੀ ਤੇ ਲਾਹੌਰ ਦੇ ਵਿੱਚ ਤੈਨਾਤ ਸੀਗਾ। ਉਸ ਤੋਂ ਬਾਅਦ ਕਪਤਾਨ ਜੈਪਾਲ ਸਿੰਘ ਮੁੰਡਾ ਦੇ ਟੀਮ ਛੱਡਣ ਤੋਂ ਬਾਅਦ ਪਿਨੀਗਰ ਟੀਮ ਦੇ ਉਪ ਕਪਤਾਨ ਵੀ ਬਣੇ ਸੀਗੇ। ਕੌਰ ਸਿੰਘ ਜਿਹੜੇ ਨੇ ਓਲੰਪੀਅਨ ਮੁੱਕੇਬਾਜ਼, ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੇ ਬਾਰੇ ਤਾਂ ਸਕੂਲਾਂ ਦੇ ਵਿੱਚ ਵੀ ਪੜ੍ਹਾਇਆ ਜਾਂਦਾ ਹੈ। ਓਲੰਪੀਅਨ ਲਾਭ ਸਿੰਘ, ਪ੍ਰਿਥੀਪਾਲ ਸਿੰਘ, ਬਲਬੀਰ ਸਿੰਘ ਉਹ ਹਸਤਾਖਰ ਨੇ, ਪ੍ਰਗਟ ਸਿੰਘ ਤੱਕਰ ਉਹ ਹਸਤਾਖਰ ਨੇ ਜਿਨ੍ਹਾਂ ਦੇ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬੀਆਂ ਨੇ ਭਾਰਤ ਦੀ ਜਦੋਂ ਨੁਮਾਇੰਦਗੀ ਕੀਤੀ ਓਲੰਪਿਕ ਦੇ ਵਿੱਚ ਤਾਂ ਉਹਨਾਂ ਨੇ ਕੋਈ ਨਾ ਕੋਈ ਮਾਰਕਾ ਮਾਰਿਆ, ਪਰ ਇਹਦੇ ਉਲਟ ਪੰਜਾਬੀਆਂ ਨੇ ਖੱਟਿਆ ਕਿ ਉਹੀ ਆਪਾਂ ਚਾਹੇ ਇਤਿਹਾਸ ਦੇ ਪੰਨਿਆਂ ਤੋਂ ਸ਼ੁਰੂ ਕਰ ਲਈਏ, ਪਾਣੀਆਂ ਦੇ ਮਾਮਲੇ, ਰਾਜਧਾਨੀ ਦੇ ਮਾਮਲੇ, ਕਿੰਨੇ ਹੁਣ ਤੁਸੀਂ ਇਹ ਗੱਲ ਸੋਚੋਗੇ ਕਿ ਕੀ ਹਰ ਗੱਲ ਦੇ ਵਿੱਚ ਇਹ ਗੱਲ ਅੜਾਉਣੀ ਜ਼ਰੂਰੀ ਹੈ? ਪਰ ਇਹ ਤਾਂ ਜ਼ਰੂਰੀ ਹੈ ਕਿ ਜਿਹੜੇ ਖਿੱਤੇ ਦੇ ਲੋਕ, ਜਿਹੜੇ ਸੂਬੇ ਦੇ ਲੋਕ, ਜਿਹੜੀ ਸਟੇਟ ਦੇ ਲੋਕ, ਜਿਹੜੇ ਇਲਾਕੇ ਦੇ ਲੋਕ ਇੱਕ ਦੇਸ਼ ਦੇ ਲਈ ਲਗਾਤਾਰ ਉਹ ਬਾਰਡਰਾਂ 'ਤੇ ਵੀ ਲੜ ਰਹੇ ਨੇ, ਉਹ ਖੇਡ ਦੇ ਮੈਦਾਨਾਂ ਦੇ ਵਿੱਚ ਵੀ ਲੜ ਰਹੇ ਨੇ ਤੇ ਉਹ ਸੜਕਾਂ 'ਤੇ ਵੀ ਜੂਝ ਰਹੇ ਨੇ, ਉਹ ਬਾਰਡਰਾਂ ਦੇ ਉੱਤੇ ਵੀ ਜੂਝ ਰਹੇ ਨੇ। ਉਸ ਖਿੱਤੇ ਦੇ ਲੋਕਾਂ ਨੂੰ ਬੇਗਾਨਗੀ ਦਾ ਅਹਿਸਾਸ, ਉਸ ਖਿੱਤੇ ਦੇ ਲੋਕਾਂ ਨਾਲ ਲਗਾਤਾਰ ਵਿਤਕਰੇਬਾਜ਼ੀ ਜਦੋਂ ਹੋਊਗੀ ਤਾਂ ਉਹ ਕੋਈ ਚੰਗੀ ਗੱਲ ਥੋੜ੍ਹਾ ਹੈ ਕਿ ਇੱਕ ਬੰਦਾ, ਇੱਕ ਇਲਾਕਾ ਤੁਹਾਨੂੰ ਲਗਾਤਾਰ ਓਲੰਪੀਅਨ ਪੈਦਾ ਕਰਕੇ ਦੇ ਰਿਹਾ ਔਰ ਛੋਟੀ ਜਿਹੀ ਵਸੋਂ ਉਹਦੇ ਤੁਸੀਂ ਸੁੰਗੇੜ ਕੇ ਕਦੇ ਕੋਈ ਕੱਟ ਤਾਂ ਉਹਦੇ 'ਚ ਸੂਬਾ, ਕਦੇ ਹਰਿਆਣਾ, ਕਦੇ ਕਿਹੜੇ ਇਲਾਕੇ ਖੋਲ੍ਹੇ, ਪੰਜਾਬੀ ਬੋਲਦੇ ਇਲਾਕੇ ਕਦੇ ਖੋਲ੍ਹੇ ਤੁਸੀਂ ਉਹਦੇ ਕੋਲੋਂ, ਪਰ ਬਾਵਜੂਦ ਵੀ ਉਹ ਸੂਬਾ ਲੜ ਰਿਹਾ 47 ਦਾ ਫੱਟ ਝੱਲਣ ਤੋਂ ਬਾਅਦ, 84 ਦਾ ਹਮਲਾ ਝੱਲਣ ਤੋਂ ਬਾਅਦ, ਔਰ ਉਹ ਤੁਹਾਡੇ ਲਈ ਲੜ ਰਿਹਾ, ਤੁਹਾਡੇ ਹੀ ਲਿਆ ਕੇ ਮੋਢਿਆਂ ਉੱਤੇ ਮੈਡਲ ਫੀਤੀਆਂ ਲਾ ਰਿਹਾ। ਪਰ ਬਾਵਜੂਦ ਇਸ ਦੇ ਉਹਦਾ ਜਿਹੜਾ ਅੰਦਰੂਨੀ ਸਟਰਕਚਰ ਹੈ ਉਹਦੇ ਨਾਲ ਵਿਤਕਰੇਬਾਜ਼ੀ, ਉਹਦੇ ਨਾਲ ਫੰਡਾਂ ਦੇ ਆਧਾਰ 'ਤੇ ਭੇਦਭਾਵ, ਉਹਦੇ ਨਾਲ ਹੋਰ ਭੇਦਭਾਵ, ਮਤਲਬ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ, ਧਾਰਮਿਕ ਤੌਰ ਤੇ ਉਹ ਸੂਬੇ ਨਾਲ ਜਿੰਨਾ ਵੀ ਹੋ ਸਕਿਆ ਓਨਾ ਹੀ ਉਹਨੂੰ ਲਤਾੜਿਆ ਗਿਆ, ਉਹਨੂੰ ਨਪੀੜਿਆ ਗਿਆ ਹੇਠਾਂ। ਪਰ ਬਾਵਜੂਦ ਇਸ ਦੇ ਉਹਦੇ ਧੀਆਂ ਪੁੱਤ ਵਾਰ-ਵਾਰ ਖੜੇ ਹੋਏ ਤੇ ਇਸੇ ਪੰਜਾਬ ਨੇ ਫਿਰ ਬੇਲਗਾਮ ਹੋ ਚੁੱਕੀ ਮੋਦੀ ਸਰਕਾਰ ਨੂੰ 2020 ਦੇ ਵਿੱਚ 21 ਦੇ ਵਿੱਚ ਨੱਥ ਮਾਰੀ, ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਇਆ। ਸੋ ਇਹ ਪੰਜਾਬ ਦੀ ਤਸਵੀਰ ਹੈ ਜਿਹਨੂੰ ਹਰ ਕੋਈ ਸਮਝ ਨਹੀਂ ਸਕਦਾ, ਪਰ ਪੰਜਾਬ ਦੇ ਇਹਨਾਂ ਖਿਡਾਰੀਆਂ ਨੂੰ, ਪੰਜਾਬ ਦਾ ਸ਼ਾਨਾ ਮੱਤਾ ਇਤਿਹਾਸ ਹੈ ਖੇਡਾਂ ਦੇ ਵਿੱਚ, ਇਹਨਾਂ ਖਿਡਾਰੀਆਂ ਦੀ ਬਾਂਹ ਫੜਨ ਦੀ ਲੋੜ ਆ ਔਰ ਪੰਜਾਬ ਦੇ ਵਿੱਚੋਂ ਹਰ ਘਰ, ਹਰ ਪਿੰਡ, ਹਰ ਘਰ ਦੇ ਵਿੱਚੋਂ ਖਿਡਾਰੀ ਪੈਦਾ ਕੀਤਾ ਜਾ ਸਕਦਾ ਜੇਕਰ ਮੁੱਢਲਾ ਇਨਫਰਾਸਟ੍ਰਕਚਰ ਮੁਹੱਈਆ ਕਰਵਾਇਆ ਜਾਵੇ। ਔਰ ਪੰਜਾਬ ਦੇ ਸਰਕਾਰੀ ਸਕੂਲ, ਇਹਨਾਂ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਇਹਨਾਂ ਚੀਜ਼ਾਂ ਦਾ, ਕਿਉਂਕਿ ਅਸੀਂ ਖੇਡਦੇ ਸਾਂ, ਡੀਪੀ ਮਾਸਟਰ ਬਹੁਤ ਚੰਗੇ ਹੁੰਦੇ ਸੀ, ਸਕੂਲਾਂ ਦੇ ਵਿੱਚ ਬਹੁਤ ਵਧੀਆ ਪੜ੍ਹਾਇਆ ਜਾਂਦਾ ਸੀਗਾ ਔਰ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ,
ਖੋ ਖੋ, ਕਬੱਡੀ ਇਹ ਮੁਕਾਬਲੇ ਕਰਵਾਏ ਜਾਂਦੇ ਸੀਗੇ। ਹਾਕੀ ਪੰਜਾਬੀਆਂ ਦੀ ਮਾਂ ਖੇਡ ਕਹੀ ਜਾ ਸਕਦੀ ਹੈ। ਹਾਕੀ ਦੀ ਪੰਜਾਬੀਆਂ ਨੂੰ ਗੁੜਤੀ ਮਿਲੀ ਹੈ। ਪਰ ਅੱਜ ਲੋੜ ਹੈ ਇਸ ਜਰਜਰੇ ਹੋ ਚੁੱਕੇ ਮੁੱਢਲੇ ਢਾਂਚੇ ਨੂੰ ਦੁਬਾਰਾ ਸੁਰਜੀਤ ਕਰਨ ਦੀ। ਅੱਜ ਲੋੜ ਹੈ ਪੰਜਾਬੀਆਂ ਦੇ ਨਾਲ ਵਿਤਕਰੇਬਾਜ਼ੀ ਨਾ ਕਰਕੇ ਸਗੋਂ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ, ਤਾਂ ਜੋ ਉਹ ਵਿਸ਼ਵ ਪੱਧਰ ਤੇ ਹੋਰ ਵੱਡੀਆਂ ਪ੍ਰਾਪਤੀਆਂ ਤੇ ਮੱਲਾਂ ਮਾਰ ਸਕਣ। ਬਹੁਤ ਬਹੁਤ ਧੰਨਵਾਦ। ਪੰਜਾਬ ਦੇ ਇਹਨਾਂ ਸਪੂਤਾਂ ਦੇ ਉੱਤੇ, ਇਹਨਾਂ ਧੀਆਂ ਪੁੱਤਾਂ ਦੇ ਉੱਤੇ ਪੰਜਾਬ ਨੂੰ, ਪੰਜਾਬੀਆਂ ਨੂੰ, ਪੰਜਾਬੀਅਤ ਨੂੰ ਸਦਾ ਮਾਣ ਰਹੇਗਾ।